व्यूअर्स वेलकम बैक टू प्रोग्राम। सो व्यूअर्स गलबात करन जा रहे हैं कि व्यूअर्स इवें जापदा है कि यूके दी लेबर सरकार पिछली ऋषि सुनक दी कंजरवेटिव हुकूमत नालों ज़्यादा भारत नूं खुश करन ते लगी हुई है और ब्रिटिश इंटैलीजेंस एजेंसियां वालों यूके समेत 5 आइज कंट्रियां पार्टी खुफिया एजेंसी राह दीआं गतिविधियां नूं ज़ाहिर किया गया है और लेकिन यूके सरकार वालों पंथक एक्टिविस्ट्स नूं सरकारी जबर दा शिकार बनाया जा रहा है और ताज़ा उदाहरण सेविंग पंजाब दे बानी गुरप्रीत सिंह दी है। सो जिस दे उत्ते बहुत सारियां आर्थिक पाबंदियां लगाईਆਂ ਗਈਆਂ ਹਨ। ਭਾਰਤ ਸਰਕਾਰ ਵੱਲੋਂ ਇਸ ਦਾ ਭਰਵਾਂ ਸਵਾਗਤ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो बहुत वार असी ये कोशिश करते हैं कि किसी सिचुएशन की डूंघाई नूं समझे बिना उसके उत्ते कामेंट ना करिए, लेकिन जदों ब्रिटेन का जिहड़ा वरतारा सिख कौम प्रति है, फिर कई बार जदों तुसीं ताज़ा वरतारा देखते हो तो फिर जिहड़े पुराने जख्म ने, पुरानियां सट्टां ने, वो भी दर्द करन लग जांदियां, वो भी पीड़ देण लग जांदियां क्योंकि ਸਾਡੇ ਸਾਹਮਣੇ ਇਹਨਾਂ ਦਾ ਧੋਖਾ ਹੈ। ਸਿੱਖ ਰਾਜ ਦੇ ਨਾਲ, ਮਹਾਰਾਜਾ ਰਣਜੀਤ ਸਿੰਘ ਦੇ ਨਾਲ ਟਰੀਟੀ ਕਰਨ ਵਾਲਾ ਬ੍ਰਿਟਿਸ਼ ਸਾਮਰਾਜ ਕਿਵੇਂ ਟ੍ਰੇਟਰਸ ਨੂੰ ਖਰੀਦ ਕੇ, ਉਹ ਡੋਗਰੇ ਹੋਣ, ਉਹ ਦੂਸਰੇ ਲੋਕ ਹੋਣ, ਮਿਸਰ ਹੋਣ ਯੂਪੀ ਦੇ, ਕਿਵੇਂ ਸਿੱਖ ਰਾਜ ਨੂੰ ਹੜੱਪਦੇ ਨੇ, ਕਿਵੇਂ ਮਹਾਰਾਣੀ ਜਿੰਦਾਂ ਨੂੰ ਜ਼ਲੀਲ ਕਰਦੇ ਨੇ, ਕਿਵੇਂ ਮਹਾਰਾਜਾ ਦਲੀਪ ਸਿੰਘ ਨੂੰ ਜਿਹੜਾ ਹੈ ਉਹ ਯਤੀਮ ਜਿਹੜਾ ਉਸ ਨੂੰ ਈਸਾਈ ਬਣਾ ਕੇ ਇੰਗਲੈਂਡ ਲਿਆ ਕੇ ਮੁੜ ਕੇ ਨਾ ਕਦੇ ਉਹਨੂੰ ਪੰਜਾਬ ਦੀ ਧਰਤੀ 'ਤੇ ਜਾਣ ਦਿੰਦੇ ਨੇ, ਔਰ ਕਿਵੇਂ ਮਹਾਰਾਣੀ ਜਿੰਦਾਂ ਦਾ ਵੀ ਜਿਹੜਾ ਹੈ ਉਹ ਉਸ ਨੂੰ ਪੁੱਤਰ ਤੋਂ ਅੱਡ ਕਰਕੇ ਕਿਸ ਟੌਰਚਰ 'ਚੋਂ ਉਹਨਾਂ ਦੀ ਜ਼ਿੰਦਗੀ ਗੁਜ਼ਰਦੀ ਹੈ। ਔਰ ਇਹ ਜਿਹੜੇ ਗਾਰਡੀਅਨ ਬਣੇ ਸੀ ਕਿ ਜੀ ਜਦੋਂ ਮਹਾਰਾਜਾ ਦਲੀਪ ਸਿੰਘ ਮੇਜਰ ਹੋਏਗਾ ਉਹਦੇ ਹਵਾਲੇ ਕੀਤਾ ਜਾਏਗਾ, ਇਹ ਕਿਵੇਂ ਜਿਹੜੇ ਨੇ ਇਹ ਲਹੂ ਪੀਣੇ ਸਾਬਤ ਹੋਏ ਔਰ ਸਿੱਖ ਰਾਜ ਫਿਰ 47 ਦੇ ਦੌਰ 'ਚ ਭਾਵੇਂ ਅਸੀਂ ਇੱਕ ਨੈਰੇਟਿਵ ਉਹ ਦਿੰਦੇ ਹਾਂ ਜਿਹੜਾ ਮੇਨ ਸਰ ਕਪੂਰ ਸਿੰਘ ਜਾਂ ਸਾਚੀ ਸਾਖੀ ਰਾਹੀਂ ਹੈ ਕਿ ਭਾਈ ਸਿੱਖ ਲੀਡਰਸ਼ਿਪ ਦੀ ਅਯੋਗਤਾ ਹੈ, ਪਰ ਇਹ ਆਪਣੀ ਥਾਂ ਹੈ। ਕੁੱਲ ਮਿਲਾ ਕੇ ਜੇ ਉਹਨਾਂ ਦਾ ਵੀ ਕੋਈ ਇੰਨਾ ਜ਼ਿਆਦਾ ਇੰਟਰਸਟ ਹੁੰਦਾ ਹੈ ਜਾਂ ਦੂਸਰਾ, ਉਹਨਾਂ ਨੇ ਉਦੋਂ ਅਗੇਨ ਆਪਣਾ ਹਿੱਤ ਦੇਖਿਆ, ਕਿਸੇ ਗੋਰੇ ਦੇ ਕੋਈ ਚਪੇੜ ਨਹੀਂ ਵੱਜੀ। ਪੰਜਾਬ ਦੇ ਵਿੱਚ ਜਿਸ ਲੈਵਲ ਦਾ ਖੂਨ ਖਰਾਬਾ ਸਿਵਲ ਵਾਰ ਦੇ ਵਿੱਚ ਹੋਇਆ, ਅਵਾਇਡੇਬਲ ਸੀ। ਇੰਨੇ ਲੱਖਾਂ ਲੋਕਾਂ ਦੇ ਮਰਡਰ ਲਈ ਜੇ ਕੋਈ ਜ਼ਿੰਮੇਵਾਰ ਹੈ ਤਾਂ ਬ੍ਰਿਟਿਸ਼ ਸਾਮਰਾਜ ਹੈ। ਫਿਰ ਅਸੀਂ ਦੇਖਦੇ ਹਾਂ ਕਿ ਵੀ ਜੂਨ 84 ਦੇ ਵੇਲੇ ਸਾਹਮਣੇ ਆਇਆ ਕਿ ਵੀ ਕਿਵੇਂ ਫਰਵਰੀ ਦੇ ਵਿੱਚ ਇੰਦਰਾ ਗਾਂਧੀ ਮਾਰਗਰੇਟ ਥੈਚਰ ਨੂੰ ਲਿਖਦੀ ਹੈ, ਕੰਜ਼ਰਵੇਟਿਵ ਪਾਰਟੀ ਦੀ ਪ੍ਰਾਈਮ ਮਿਨਿਸਟਰ ਸੀ, ਇਹ ਆਪਣੇ MI6 ਦੇ 2 ਅਫੀਸ਼ੀਅਲ ਭੇਜਦੇ ਨੇ, ਦਰਬਾਰ ਸਾਹਿਬ ਦੀ ਰੇਖੀ ਕੀਤੀ ਜਾਂਦੀ ਹੈ। ਜਦੋਂ ਹੋਰ ਹਕੀਕਤ ਬਾਹਰ ਆਉਣ ਲੱਗਦੀ ਹੈ, ਕਲਾਸੀਫਾਈਡ ਡਾਕੂਮੈਂਟ ਜਿਹੜੇ ਡੀਕਲਾਸੀਫਾਈ ਕੀਤੇ ਹੁੰਦੇ ਨੇ ਉਹਨੂੰ ਵਾਪਸ ਕਲਾਸੀਫਾਈ ਕਰ ਲੈਂਦੇ ਨੇ। ਇਹਦੇ ਬਾਵਜੂਦ ਕਿ ਕੰਜ਼ਰਵੇਟਿਵ ਪਾਰਟੀ ਇਸ ਦੇ ਲਈ ਜ਼ਿੰਮੇਵਾਰ ਹੈ ਜੂਨ 84 ਦੇ ਘੱਲੂਘਾਰੇ 'ਚ ਕਿਸ ਲੈਵਲ ਦਾ ਰੋਲ ਅਦਾ ਕੀਤਾ ਹੈ। ਆਪੋਜ਼ਿਟ ਦੇਖ ਲਓ, ਲੇਬਰ ਪਾਰਟੀ ਨਾਲ ਸਿੱਖ ਜੁੜਦੇ ਨੇ ਕਿਉਂਕਿ ਇਹ ਹੁੰਦਾ ਕਿ ਜੀ ਇਹਨਾਂ ਨੇ ਇਕਰਾਰ ਕੀਤਾ ਕਿ ਜਦੋਂ ਇਹਨਾਂ ਦੀ ਸਰਕਾਰ ਬਣੀ ਇਹ ਕਮਿਸ਼ਨ ਵੀ ਬਣਾਏਗੀ ਕਿ ਜੂਨ 84 ਦੇ ਵੇਲੇ ਬ੍ਰਿਟਿਸ਼ ਹਕੂਮਤ ਦਾ ਕੀ ਰੋਲ ਰਿਹਾ ਔਰ ਉਹ ਸਿਟਿੰਗ ਜੱਜ ਉਹਦਾ ਹੋਏਗਾ। ਔਰ ਦੂਜਾ ਬਿਲਕੁਲ ਉਹਨਾਂ ਦੀ ਮੈਨੀਫੈਸਟੋ ਦਾ ਹਿੱਸਾ ਹੈ, ਸਿੱਖ ਗੈਦਰਿੰਗ 'ਚ ਆ ਕੇ ਉਹਨਾਂ ਦੇ ਦਿੱਤੇ ਬਿਆਨ ਨੇ। ਹੁਣ ਮਿਸਟਰ ਸਟਾਰਮਰ ਦੀ ਹਕੂਮਤ ਨੇ ਇਹ ਤਾਂ ਕੀ ਕਰਨਾ ਸੀ ਵੀ ਉਹਦੀ ਇਨਵੈਸਟੀਗੇਸ਼ਨ ਜਾਂ ਦੂਜੀ ਹੋਣੀ। ਇਨ ਦਾ ਮੀਨ ਟਾਈਮ ਅਸੀਂ ਪਿਛਲੇ 3 ਸਾਲ ਦੇ ਵਿੱਚ ਦੇਖਦੇ ਹਾਂ ਕਿ ਕਿਵੇਂ ਜਿਹੜਾ 15 ਜੂਨ 2023 ਨੂੰ ਅਵਤਾਰ ਸਿੰਘ ਖੰਡਾ ਦਾ ਮਰਡਰ ਹੁੰਦਾ ਹੈ। ਕੋਲਡ ਬਲੱਡਡ ਹਰਦੀਪ ਸਿੰਘ ਨਿੱਜਰ ਲਈ ਅਸੀਂ ਲਫ਼ਜ਼ ਇਸਤੇਮਾਲ, ਪਰ ਇਹ ਕੈਮੀਕਲ ਵੈਪਨ ਰਾਹੀਂ 3 ਦਿਨ ਬਾਅਦ ਭਾਈ ਹਰਦੀਪ ਸਿੰਘ ਨਿੱਜਰ ਦਾ ਹੁੰਦਾ ਹੈ। ਕੈਨੇਡੀਅਨ ਪ੍ਰਾਈਮ ਮਿਨਿਸਟਰ ਹੁਣੇ 5 ਆਈਜ਼ ਕੰਟਰੀਜ਼ ਦੇ ਮੈਂਬਰ ਨੇ, ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ, ਔਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਪਾਰਲੀਮੈਂਟ 'ਚ ਇਨਕਸ਼ਾਫ ਕਰਦੇ ਨੇ। ਉਦੋਂ ਤੱਕ ਵੀ ਇਹ ਲੱਗਦਾ ਸੀ ਕਿ ਅਮਰੀਕਨ ਇੰਟੈਲੀਜੈਂਸ ਨੇ ਕੈਨੇਡਾ ਨੂੰ ਦੱਸਿਆ ਕਿ ਵੀ ਇਹ ਹਰਦੀਪ ਸਿੰਘ ਨਿੱਜਰ ਦਾ ਮਰਡਰ ਦੇ ਲਈ ਨਿਖਿਲ ਗੁਪਤਾ ਔਰ ਜ਼ਰ। ਅਜੇ ਕੁਛ ਹਫ਼ਤੇ ਪਹਿਲਾਂ ਇਹ ਫੈਕਟ ਸਾਹਮਣੇ ਆਇਆ ਕਿ ਇਨਫੈਕਟ UK ਦੀ ਇੰਟੈਲੀਜੈਂਸ ਨੇ ਜਿਹੜੀ ਆ ਓਵਰ ਹੀਅਰ ਕੀਤੀ ਉਹ ਸਾਰੀ ਕਨਵਰਸੇਸ਼ਨ ਜਿਹੜੀ ਦਿੱਲੀ 'ਚ ਰਾਹ ਵਾਲੇ ਆਪਣੇ ਹੈਂਡਲਰਸ ਨਾਲ ਇੱਥੇ ਕਰ ਰਹੇ ਸੀ ਔਰ ਉਹਨਾਂ ਨੇ ਜਾ ਕੇ ਉਹਨਾਂ ਦਾ ਸਪੈਸ਼ਲ ਬੰਦਾ ਕੈਨੇਡਾ 'ਚ ਆਇਆ, ਉਹਦੇ 'ਚ ਵੀ ਕੈਨੇਡੀਅਨ ਸੀਸਸ ਦੇ ਸਾਰਿਆਂ ਨੂੰ ਨਹੀਂ, ਚੋਜ਼ਨ ਫਿਊ ਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ। ਸੋ ਇਹ ਸਾਹਮਣੇ ਆਇਆ ਵੀ ਇਨਫੈਕਟ ਅਮਰੀਕਾ ਨੂੰ ਵੀ ਬ੍ਰਿਟਨ ਨੇ ਹੀ ਦੱਸਿਆ ਕਿ ਬਈ
ਇੱਥੇ ਇਹ ਹੋਣ ਜਾ ਰਿਹਾ। ਅੱਛਾ। ਔਰ ਇਹਦੇ ਵੀ ਸਬੂਤ ਨੇ ਕਿ ਵੀ ਉਸ ਪੀਰੀਅਡ ਦੇ ਵਿੱਚ ਰਾਹ ਦੇ ਅਫੀਸ਼ੀਅਲ ਇੱਕ ਦੋ ਜਿਨ੍ਹਾਂ ਨੂੰ ਉਹਨਾਂ ਨੇ ਜਿਹੜੇ ਉੱਥੇ ਜੋ ਆਪਣੀਆਂ ਕਰਤੂਤਾਂ ਕਰ ਰਹੇ ਸੀ ਯੂਕੇ ਨੇ ਉਹਨਾਂ ਨੂੰ ਉੱਥੋਂ ਜਾਣ ਤੋਂ ਮਜਬੂਰ ਕੀਤਾ। ਹੁਣ ਚਾਹੀਦਾ ਤਾਂ ਇਹ ਸੀ ਕਿ ਜਿਹੜੀ ਅਜੇ ਵੀ ਹਰਦੀਪ ਸਿੰਘ ਨਿੱਜਰ ਦਾ ਟਰਾਇਲ ਚੱਲ ਰਿਹਾ ਹੈ, ਅਜੇ ਵੀ ਕੈਨੇਡਾ ਦੇ ਵਿੱਚ ਔਰ ਯੂਕੇ ਦੇ ਵਿੱਚ ਬਰਾਬਰ ਉਹਨਾਂ ਦੀ ਇੰਟਰਫੀਅਰੈਂਸ ਹੈ ਇੰਡੀਅਨ ਏਜੰਸੀਆਂ ਦੀ, ਕਿ ਬਜਾਏ ਕਿ ਯੂਕੇ ਦੀ ਹਕੂਮਤ ਜਿਹੜਾ ਰਾਹ ਦੀਆਂ ਐਕਟੀਵਿਟੀਜ਼ ਨੇ ਔਰ ਕਿਉਂਕਿ ਕੈਨੇਡਾ ਵੀ ਯੂਕੇ ਦੇ ਥੱਲੇ ਹੈ, ਕਿੰਗ ਹੀ ਉਹਦਾ ਕਰਾਊਨ ਹੈ, ਉਹਨਾਂ ਦਾ ਹੀ ਕਰੰਸੀ ਹੈ, ਉਹਨਾਂ ਦਾ ਹੀ ਉਹ ਡੋਮੀਨੀਅਨ ਸਟੇਟਸ ਹੈ। ਹੁਣ ਜੇ ਕੁਝ ਕੈਨੇਡਾ 'ਚ ਹੁੰਦਾ ਹੈ, ਇੰਗਲੈਂਡ 'ਚ ਚੱਲ ਰਿਹਾ ਹੈ ਜਾਂ ਆਸਟ੍ਰੇਲੀਆ 'ਚ ਚੱਲ ਰਿਹਾ ਹੈ, ਨਿਊਜ਼ੀਲੈਂਡ ਚੱਲ ਰਿਹਾ ਤੇ ਚਾਰੋਂ ਹੀ ਅੰਡਰ ਕੈਨੇਡੀਅਨ ਸਿਸਟਮ ਨੇ, ਜਿਹੜੇ ਯੂਕੇ ਦੇ ਕਿੰਗ ਦੇ ਥੱਲੇ ਨੇ। ਲੇਕਿਨ ਬਜਾਏ ਕਿ ਇਸ ਦੇ ਲਈ ਰਾਹ ਨੂੰ ਜਿਹੜਾ ਇਨਵੈਸਟੀਗੇਟ ਕਰਕੇ ਉਹਨਾਂ ਦੇ ਏਜੰਟਾਂ ਨੂੰ ਆਇਡੈਂਟੀਫਾਈ ਕਰਕੇ ਬਾਹਰ ਕੱਢਣਾ ਜਾਂ ਆਪਣੇ ਸਿਟੀਜ਼ਨਸ ਨੂੰ ਯੂਕੇ ਦੇ ਸਿੱਖ ਸਿਟੀਜ਼ਨ ਹੋਣ ਜਾਂ ਕੈਨੇਡਾ ਆਸਟ੍ਰੇਲੀਆ ਨਿਊਜ਼ ਉਹਨਾਂ ਨੂੰ ਤਹਫੁਜ਼ ਦੇਣਾ, ਉਹਨਾਂ ਨੂੰ ਮਹਿਫੂਜ਼ ਜਾਂ ਉਹਨਾਂ ਦੀ ਜਿਹੜੀ ਹੈ ਸੇਫਟੀ ਸਿਕਿਉਰਿਟੀ ਦਾ ਧਿਆਨ ਰੱਖਣਾ, ਇਹਨਾਂ ਨੇ ਟੋਟਲ ਇੰਡੀਆ ਦੇ ਸਾਹਮਣੇ ਲੰਮੇ ਪਏ ਹੋ। ਜਿਵੇਂ ਕੈਨੇਡਾ ਦਾ ਮਾਗ ਕਾਰ ਨਹੀਂ ਪਿਆ, ਉਹਨੇ ਬਿਲਕੁਲ ਟ੍ਰੇਡ ਡੀਲ ਵੀ ਕਰ ਰਹੇ ਨੇ, ਦੂਜੇ ਨੇ ਸਭ ਮਿਲ ਕੇ ਉਹੀ ਬ੍ਰਿਟਿਸ਼ਰਸ ਜਿਹੜਾ ਫਿਰ ਇਹਨਾਂ ਦਾ ਧੋਖੇ ਵਾਲਾ ਸਾਰਾ ਉਹ ਪਾਰਟ ਉਹ ਇੱਕਦਮ ਜਿਵੇਂ ਪੁਰਾਣੇ ਜ਼ਖਮ ਵੀ ਜਿਹੜੇ ਨੇ ਉਹ ਹਰੇ ਹੋਣੇ ਸ਼ੁਰੂ ਹੋ ਜਾਂਦੇ ਨੇ। ਹੁਣ ਇਹ ਖਬਰ ਹਾਲਾਂ ਕੁਛ ਮਹੀਨੇ ਪਹਿਲਾਂ ਇਹ ਸੀ ਕਿ ਹੁਣ ਗੁਰਪ੍ਰੀਤ ਸਿੰਘ ਸੱਜਣ ਜਿਹੜੇ ਨੇ ਇੱਕ ਯੰਗ ਮੈਨ ਜਿਹੜਾ ਜਿਹਨੇ ਸੇਵਿੰਗ ਪੰਜਾਬ ਆਪਣਾ ਇੱਕ ਵੈਬਸਾਈਟ ਵੀ ਬਣਾਇਆ, ਆਰਗੇਨਾਈਜੇਸ਼ਨ ਵੀ, ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ, ਵਾਟਰ ਲੈਵਲ ਕਿੱਥੇ ਪਹੁੰਚ ਗਿਆ ਹੈ, ਕੀ ਕਰਨ ਦੀ ਲੋੜ ਹੈ, ਡੈਮੋਗ੍ਰਾਫੀ ਕੀ ਹੈ। ਦੂਜਾ ਇੱਕ ਐਕਟਿਵਿਸਟ ਇੱਥੇ ਵੀ UN ਦੇ ਜਿਹੜੀ ਇਸ ਕਿਸਮ ਦੀਆਂ ਨੇ ਐਨਵਾਇਰਨਮੈਂਟ ਨਾਲ ਰਿਲੇਟਡ ਉਹਦੇ 'ਚ ਉਹਨੇ ਪ੍ਰੈਜੈਂਟੇਸ਼ਨ ਦਿੱਤੀ। ਬੜਾ ਵੈਲ ਆਫ ਜੌਬ ਸੀ ਉਹਦਾ, ਛੱਡ ਕੇ ਪੰਥਕ ਪਿੰਡ ਦੇ ਵਿੱਚ ਉਹ ਸੇਵਾ ਕਰਦਾ। ਹੁਣ ਉਸ ਨੇ ਨੂੰ ਕਿਵੇਂ ਇਹਨਾਂ ਨੇ ਬ੍ਰਿਟਿਸ਼ ਏਜੰਸੀਆਂ ਨੇ, ਇਹ ਕਿਉਂਕਿ ਜਿਹੜੀ ਖਬਰ ਹੈ ਇਹਦਾ ਤਾਲੁਕ ਕੋਈ ਭਾਰਤ ਸਰਕਾਰ ਦੇ ਕਹਿਣ ਦੇ ਉੱਤੇ ਹੀ ਇਹ ਭਾਵੇਂ ਕੀਤਾ ਹੈ, ਲੇਕਿਨ ਇਹਦੇ ਲਈ ਇਹ ਜ਼ਿੰਮੇਵਾਰ ਨੇ ਕਿ ਉਹਨਾਂ ਨੇ ਜੇ ਮੈਂ ਇਹਨਾਂ ਦੀ PTI ਦੀ ਖਬਰ ਹੀ ਜਿਹੜੀ 2 ਦਿਨ ਪਹਿਲਾਂ ਦੀ ਖਬਰ ਹੈ ਔਰ ਇਹਨਾਂ ਨੇ ਲਾਈ ਹੈ, UK ਸੈਂਕਸ਼ਨਸ ਬ੍ਰਿਟਿਸ਼ ਸਿੱਖ ਬਿਜ਼ਨਸਮੈਨ ਗਰੁੱਪ ਓਵਰ ਪ੍ਰੋ ਖਾਲਿਸਤਾਨ ਟੈਰਰਿਜ਼ਮ ਇਨ ਇੰਡੀਆ। ਗੁਰਪ੍ਰੀਤ ਸਿੰਘ ਰਹਿਲ linked with Punjab Warriors Sports Investment Firm faces an asset freeze and director disqualification as he is suspected of belonging to organizations involved in terrorism in India. ਹੁਣ ਗੁਰਪ੍ਰੀਤ ਸਿੰਘ ਰਹਿਲ ਨੇ ਪਿਛਲੇ ਦਿਨਾਂ ਦੇ ਵਿੱਚ ਬਾਕੀਆਂ ਨਾਲ ਮਿਲ ਕੇ ਪੰਜਾਬ ਵਾਰੀਅਰ ਸਪੋਰਟਸ ਜਿਹੜੀ ਟੀਮ ਹੈ ਉਹ ਬਾਏ ਕੀਤੀ ਔਰ ਵੈਲ ਆਫ ਆਪਣਾ ਉਹਦਾ ਕਾਰੋਬਾਰ ਹੈ ਔਰ ਪੰਥਕ ਸੇਵਾ ਦੇ ਵਿੱਚ ਲੱਗਾ ਹੋਇਆ। ਹੁਣ ਇਹ ਖਬਰ ਦਾ ਲੁਬੇ ਲਬਾਬ ਇਹ ਹੈ ਕਿ UK ਨੇ ਗੁਰਪ੍ਰੀਤ ਸਿੰਘ ਦੇ ਉੱਤੇ ਸੈਂਕਸ਼ਨਸ ਲਾ ਦਿੱਤੀਆਂ ਨੇ ਕਿ ਜੀ ਤੂੰ ਜਿਹੜੀ ਪੈਸਾ ਤੇਰਾ ਉਹ ਪ੍ਰੋ ਖਾਲਿਸਤਾਨ ਦਹਿਸ਼ਤਗਰਦੀ ਭਾਰਤ 'ਚ ਕਰਨ ਦੇ ਲਈ ਕੋਈ ਐਵੀਡੈਂਸ, ਹਾਲਾਂ ਅਰੈਸਟ ਪਹਿਲਾਂ ਉਹਨਾਂ ਨੇ ਕੀਤਾ ਫਿਰ ਛੱਡਣਾ ਪਿਆ, ਕੋਈ ਐਵੀਡੈਂਸ ਨਹੀਂ ਹੈ, ਉਹਨਾਂ ਨੇ ਟੌਪ ਵਕੀਲ ਕੀਤਾ ਆਪਣਾ ਕੇਸ ਲੜਨ ਲਈ। ਲੇਕਿਨ ਹੁਣ ਅਚਾਨਕ ਇਹ ਅਗੇਨ ਖਬਰ ਜਿਹੜੀ ਹੈ ਉਹਨਾਂ ਨੇ UK ਗਵਰਨਮੈਂਟ ਨੇ ਦੁਬਾਰਾ ਬ੍ਰਿਟਿਸ਼ ਸਿੱਖ ਬਿਜ਼ਨਸਮੈਨ ਦੇ ਉੱਤੇ ਸੈਂਕਸ਼ਨਸ ਦੀ ਲਾਈਨ ਔਰ ਇਸ ਨੂੰ ਉਹਨਾਂ ਨੇ ਡੋਮੈਸਟਿਕ ਕਾਊਂਟਰ ਟੈਰਰਿਜ਼ਮ ਰਜੀਮ ਇਹ ਕਹਿ ਕੇ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਰਜੀਮ ਹੈ ਇਹ ਡਿਸਰਪਟ ਕਰਨਾ ਫੰਡਿੰਗ ਦਾ ਫਾਰ ਪ੍ਰੋ ਖਾਲਿਸਤਾਨ ਮਿਲੀਟੈਂਟ ਗਰੁੱਪ ਨੂੰ ਜਿਹੜਾ ਜਾਂਦਾ ਔਰ ਇਹ ਜਿਹੜਾ ਲਾਅ ਹੈ ਜਿਹੜਾ ਕਿ ਉਹਨਾਂ ਨੇ ਕਾਊਂਟਰ ਟੈਰਰਿਜ਼ਮ ਯੂਰਪੀਅਨ ਯੂਨੀਅਨ ਐਗਜ਼ਿਟ ਰੈਗੂਲੇਸ਼ਨ 2019 ਇਹ ਪਹਿਲੀ ਵਾਰ ਇਹ ਕਿਸੇ ਦੇ ਉੱਤੇ ਅਪਲਾਈ ਕੀਤਾ ਗਿਆ ਟੂ ਫਰੀਜ਼ ਅਸੈਟਸ ਐਂਡ ਇੰਪੋਜ਼ ਰੈਸਟ੍ਰਿਕਸ਼ਨਸ ਔਨ ਇੰਡੀਵਿਜੂਅਲਸ ਐਂਡ ਐਂਟੀਟੀਜ਼ ਸਸਪੈਕਟਡ ਆਫ ਇਨਵੋਲਵਮੈਂਟ ਇਨ ਟੈਰਰਿਜ਼ਮ। ਹੁਣ ਜੇ ਤਾਂ ਖਾਲਿਸਤਾਨ ਦੀ ਗੱਲ ਕਰਨਾ ਦਹਿਸ਼ਤਗਰਦੀ ਹੈ ਫਿਰ ਤਾਂ UN ਚਾਰਟਰ ਬਦਲੋ, ਜਨੀਵਾ ਕਨਵੈਨਸ਼ਨ ਬਦਲੋ ਔਰ ਉਹਨੂੰ ਡਿਕਲੇਅਰ ਕਰ ਦਿਓ ਵੀ ਕਿਤੇ ਵੀ ਜਾ ਕੇ ਜੇ ਉਹੀ UK ਆਪਣੇ ਮੁਲਕ ਦੇ ਵਿੱਚ ਸਕਾਟਲੈਂਡ ਦੇ ਵਿੱਚ ਰੈਫਰੈਂਡਮ ਕਰਵਾ ਸਕਦਾ ਹੈ ਕਿ ਜੀ ਸਕਾਟਲੈਂਡ 4-5 ਸਦੀਆਂ ਤੋਂ ਜਿਹੜਾ UK ਦਾ ਨੇ ਮੱਲ ਮਾਰੀ ਹੋਈ ਹੈ ਜਿਹਦੇ 'ਤੇ ਕਿ ਵੀ ਉਹ ਆਜ਼ਾਦ ਹੋ ਸਕਦਾ ਹੈ ਤੇ UK ਦੇ ਵਿੱਚ ਬੈਠੇ ਸਿੱਖ ਖਾਲਿਸਤਾਨ ਦੀ ਗੱਲ ਕਿਉਂ ਨਹੀਂ ਕਰ ਸਕਦੇ। ਲੇਕਿਨ ਇਹ ਮਹਿਜ਼ ਜਿਹੜਾ ਇੰਡੀਆ ਨੂੰ ਖੁਸ਼ ਕਰਨ ਦੇ ਲਈ ਹੈ ਔਰ ਇਹ ਸਾਰੇ ਦੇ ਥੱਲੇ ਉਹਨਾਂ ਨੇ ਇੰਨੀਆਂ ਕੁ ਪਾਬੰਦੀਆਂ ਉਹਦੇ 'ਤੇ ਲਾਈਆਂ ਨੇ
ਕਿ ਭਾਈ ਉਸ ਦੀ ਨਾ ਉਹ ਹਿਲ ਸਕੇਗਾ ਕਿਸੇ ਪਾਸੇ, ਉਹਨੂੰ ਈਵਨ ਹੈ ਜੀ ਕਿ ਮੰਥਲੀ ਤੁਸੀਂ ਸਿਰਫ ਇੰਨੇ 100 ਪਾਉਂਡ ਖਰਚ ਕਰ ਸਕਦੇ ਹੋ, ਤੁਸੀਂ ਤਾਂ ਘਰ ਦੀ ਮੌਰਟਗੇਜ ਤੱਕ ਦੇਣ ਦੇ ਸਮਰੱਥ ਨਹੀਂ ਹੋ। ਇਹ ਜਦੋਂ ਚਲੇ ਜਾਏਗਾ ਇਸ ਲੈਵਲ ਦੇ ਉੱਤੇ, ਔਰ ਅਜੇ ਜਿਹੜਾ ਟਰਾਇਲ ਹੈ ਵਾਇਓਲੇਸ਼ਨਸ ਆਫ ਸੈਂਕਸ਼ਨਸ ਇੰਪੋਜ਼ਡ ਅੰਡਰ ਦਿਸ ਲਾਅ ਕਮ ਵਿਦ ਅ ਪੈਨਲਟੀਜ਼, ਕਿ ਜੇ ਸੈਂਕਸ਼ਨਸ ਦੀ ਵਾਇਓਲੇਸ਼ਨ ਹੋਈ ਫਿਰ ਅਪ ਟੂ 7 years ਇੰਪ੍ਰਿਜ਼ਨਮੈਂਟ, indictment or civil penalties of up to 1 million pounds or 50% of the breach value, whichever is greater। ਇਹ ਸਾਰਾ ਜਿਹੜਾ ਡਰਾਮਾ ਹੈ ਇਹ ਯੂਕੇ ਸਰਕਾਰ ਦਾ ਇੰਡੀਆ ਨੂੰ ਖੁਸ਼ ਕਰਨ ਦਾ, ਔਰ ਐਨ ਇੰਡੀਆ ਨੇ ਜਦੋਂ ਇਹ ਸੈਂਕਸ਼ਨਸ ਔਰ ਇਹ ਹਰਾਸਮੈਂਟ ਸ਼ੁਰੂ ਹੋਈ, ਇੰਡੀਆ ਦੀ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਜਿਹੜਾ ਉਹ ਭੰਗੜੇ ਪਾਉਣ ਵਾਂਗ ਇਹ ਕਹਿ ਰਿਹਾ, ਇੰਡੀਆ ਹੇਲਸ UK sanctions on खालिस्तानी linked entities, कि इंडिया उसका बहुत तारीफ कर रहा है, और ये says such individuals and entities pose a threat not just to India and UK but to the people across the world। कि जी इस किस्म के ਜਿਹੜੇ ਦਹਿਸ਼ਤਗਰਦੀ ਨੂੰ ਫਾਈਨੈਂਸ ਕਰਨ ਵਾਲੇ ਨੇ, ਇਹ ਸਿਰਫ ਜਿਹੜੇ ਨੇ ਉਹ ਭਾਰਤ ਔਰ UK ਲਈ ਖਤਰਾ ਨਹੀਂ, ਕੁੱਲ ਦੁਨੀਆ ਦੇ ਲਈ ਖਤਰਾ ਨੇ। ਔਰ ਇਸ ਦੇ ਉੱਤੇ ਜਿਹੜਾ ਉਹਨਾਂ ਦਾ spokesperson ਹੈ ਇੰਡੀਅਨ ਫੋਰਨ ਮਿਨਿਸਟਰੀ ਦਾ, ਉਹ ਕਹਿੰਦਾ ਵੀ ਵੈਲਕਮ ਦ ਸਟੈਪਸ ਦੈਟ ਹੈਵ ਬੀਨ ਟੇਕਨ ਬਾਈ UK ਗਵਰਨਮੈਂਟ ਟੂ ਸੈਂਕਸ਼ਨ ਐਂਟੀ ਇੰਡੀਆ ਐਕਸਟ੍ਰੀਮਿਸਟ ਐਂਟੀਟੀਜ਼ which strengthen the global fight against terrorism and extremism and help curb illicit financial flows and transnational crimes networks। ਹੁਣ ਤਕਲੀਫ ਕਿਸ ਗੱਲ ਦੀ ਹੈ ਕਿ ਭਾਈ ਇੱਕ ਖਾਲਿਸਤਾਨੀ ਐਕਟਿਵਿਸਟ ਉਹ ਇਸ ਹੱਦ ਤੱਕ ਇਕਨੋਮਿਕਲੀ ਵੀ ਸਕਸੈਸਫੁਲ ਹੈ ਕਿ ਉਸ ਨੇ ਇੱਕ ਇੰਨੀ ਵੱਡੀ ਜਿਹੜੀ ਹੈ ਸਪੋਰਟਸ ਐਂਟੀਟੀ, ਇੱਕ ਪੂਰੀ ਟੀਮ ਪੰਜਾਬ ਵਾਰੀਅਰਸ ਸਪੋਰਟਸ ਦੇ ਥੱਲੇ ਜਿਹੜੀ ਹੈ ਉਹ ਖਰੀਦੀ ਹੈ। ਔਰ ਇਹਨਾਂ ਨੂੰ ਆਪਣਾ ਵੀ ਜਿਹੜੇ ਵਾਈਟ ਸੁਪਰੈਮੈਸਿਸਟ ਗੋਰੇ ਨੇ ਉਹਨਾਂ ਨੂੰ ਇਹ ਤਕਲੀਫ ਹੁੰਦੀ ਹੈ, ਔਰ ਉਹਨਾਂ ਨੇ ਗੁਰਪ੍ਰੀਤ ਸਿੰਘ ਨੂੰ ਬੱਬਰ ਖਾਲਸਾ ਨਾਲ ਜੋੜਤਾ, ਕਿਸੇ ਜਿਹੜੀ ਸੋ ਕਾਲਡ ਬੱਬਰ ਅਕਾਲੀ ਲਹਿਰ ਨਾਲ ਜੋੜ ਦਿੱਤਾ ਹੈ, ਔਰ ਨਾਲ ਦੀ ਨਾਲ ਉਹਨਾਂ ਦੀ ਜਿਹੜੀ ਹੈ ਇਕਨੋਮਿਕ ਸੈਕਟਰੀ ਟ੍ਰੇਜਰੀ ਦੀ UK ਦੀ ਕਹਿ ਰਹੀ ਹੈ ਵੀ ਵਿਲ ਨਾਟ ਸਟੈਂਡ ਬਾਈ ਵਾਈਲ ਟੈਰਰਿਸਟ ਐਕਸਪਲੋਇਟ ਬ੍ਰਿਟਿਸ਼ ਫਾਈਨੈਂਸ਼ੀਅਲ ਸਿਸਟਮ। ਹਾਲਾਂਕਿ ਕੁਛ ਵੀ ਨਹੀਂ ਹੈ ਕੇਸ, ਕੋਈ ਐਵੀਡੈਂਸ ਨਹੀਂ ਹੈ, ਕੋਈ ਦੂਜਾ ਨਹੀਂ ਹੈ, ਇਹ ਅਲਟੀਮੇਟਲੀ ਡਿੱਗੇਗਾ ਕੇਸ, ਲੇਕਿਨ ਉਦੋਂ ਤੱਕ ਬਦਨਾਮੀ ਦੀ ਖਬਰ ਚਾਰ ਚਫੇਰੇ ਲਵਾਈ ਹੈ। ਔਰ ਜਿਹੜਾ ਗੁਰਪ੍ਰੀਤ ਸਿੰਘ ਉਸ ਵਿਚਾਰੇ ਦੀ ਫੈਮਿਲੀ ਲਾਈਫ ਔਰ ਸਾਰਿਆਂ ਨੂੰ ਹੀ ਤੁਸੀਂ ਫਾਈਨੈਂਸ਼ੀਅਲੀ ਕੁਝ ਕਰਨ ਜੋਗਾ ਹੀ ਨਹੀਂ ਤੁਹਾਨੂੰ ਛੱਡਿਆ, ਔਰ ਤੁਹਾਡੇ ਸਿਰ ਦੇ ਉੱਤੇ ਤੁਸੀਂ ਵਕੀਲਾਂ ਦੀ ਫੀਸ ਵੀ ਦੇਣੀ ਹੈ, ਤੇ ਪਲੱਸ ਖਾਲਿਸਤਾਨ ਦੇ ਕੌਜ਼ ਲਈ ਕੰਮ ਕਰਨ ਵਾਲਿਆਂ ਦੀ ਵੀ ਹਰਾਸਮੈਂਟ। ਇਹ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਉਹ ਐਵੇਂ ਨਹੀਂ ਸੀ ਕਿ ਲੋਕਾਂ ਨੇ ਬਣਾਇਆ ਵੀ ਬਿੱਲਾ ਬੰਦਾ ਖਤਰਨਾਕ ਹੁੰਦਾ, ਬਚ ਕੇ ਰਹੋ। ਵਿਚਾਰੇ ਸਾਡੇ ਵੀ ਕਲਚਰ ਜਿਹੜੇ ਬਿੱਲੀਆਂ ਅੱਖਾਂ ਵਾਲੇ ਸੀ ਉਹ ਤਾਂ ਖਾਮਖਾ ਫਸੇ, ਕਿਉਂਕਿ ਉਹ ਗੋਰਿਆਂ ਨੂੰ ਹੀ ਸੀ ਕਿ ਬਿੱਲੇ ਨੇ, ਉਹਨਾਂ ਸੀ ਵੀ ਸ਼ੈਤਾਨ ਨੇ। ਉਹਨਾਂ ਨੂੰ ਆਮ ਲੋਕਾਂ ਨੂੰ ਪਤਾ ਸੀ ਕਿ ਬਈ ਇਹ ਇੱਥੇ ਜਿਹੜੇ ਨੇ ਸਾਡੇ ਤੇ ਰਾਜ ਕਰ ਰਹੇ ਨੇ, ਕਿਵੇਂ ਸ਼ੈਤਾਨੀ ਨਾਲ ਕੀ ਕਰ ਰਹੇ, ਉਹ ਸ਼ੈਤਾਨੀ ਦਿਖਾ ਰਹੇ ਨੇ ਆਪਣੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਸਕੇ ਜੀ ਵੀ, ਔਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ ਵੀ, ਫਿਰ ਇਸੇ ਤਰ੍ਹਾਂ ਗੁਰਵਿੰਦਰ ਮਾਨ ਜੀ ਵੀ, ਔਰ ਮੁਹੰਮਦ ਯਾਕੂਬ ਜੀ ਵੀ। ਅੱਜ ਕਹਿੰਦੇ December 9 ਹੈ, ਕਹਿੰਦੇ ਬੜੀ ਗੱਲ ਹੈ। ਔਰ ਵੈਲਕਮ ਬੈਕ ਡਾਕਟਰ ਸਾਹਿਬ ਔਰ ਮਿਸ ਨੀਲਮ। ਲਵ ਖਾਲਿਸਤਾਨ, ਪਾਕਿਸਤਾਨ, ਅਫਗਾਨਿਸਤਾਨ। ਬਹੁਤ ਸ਼ੁਕਰੀਆ ਬਾਈ। ਮਲਕੀਤ ਗਦਾਊ ਜੀ ਵੀ, ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਮੁਹੰਮਦ ਜੂਨਸ ਜੀ ਵੀ, ਇਹ ਵੀ ਡਾਕਟਰ ਸਾਹਿਬ ਐਂਡ ਨੀਲਮ ਕੌਰ ਭੈਣ ਜੀ ਅਸਲਾਮ ਵਾਲੇਕਮ ਅਤੇ ਸਤਿ ਸ਼੍ਰੀ ਅਕਾਲ। ਵਾਲੇਕਮ ਸਲਾਮ ਜੀ, ਸਤਿ ਸ਼੍ਰੀ ਅਕਾਲ ਜੀ। और फिर इस तरह कहते खालसा जिंदाबाद। और याकूब जी कहते हैं कि ये बात सच है कि बहुत से मुस्लिम बाबा गुरु नानक साहब को सुन्नी मुस्लिम ही समझते हैं, और बहरहाल खालिस्तान फॉर खालिस्तान, रियल सिख फॉर खालिस्तान राज करेगा। और फिर इस तरह बसरा जी भी, और फिर इसी तरह अंदरजीत संधू जी भी, गुरप्रकाश सिंह जी भी, फिर इस तरह हरमन पन्नू जी भी, फिर इस तरह गुरविंदर मान जी भी, राजनप्रीत सिंह जी भी, मोहम्मद यूनस जी भी कहते हैं डॉक्टर साहब मोदी की हिंदू तवी सियासत ने इंडिया का बुरा हाल कर दिया है, इंडियन रूपी नीचे ही जा रहा है। और की कहते हैं हाँ जी, ट्रंप ने मोदी का बुरा हाल कर, प्रेसिडेंट ट्रंप ने मोदी का बुरा हाल कर दिया है, और मोदी एक लफ्ज़ भी नहीं बोल रहा।
ਬਿਲਕੁਲ ਮੂੰਹ ਸੀਤਾ ਹੋਇਆ। ਹਾਂਜੀ, ਔਰ ਜਤਿੰਦਰ ਸਿੰਘ ਜੀ ਵੀ ਫਿਰ ਇਸੇ ਤਰ੍ਹਾਂ ਸ਼ਰਨਜੀਤ ਕੌਰ ਜੀ, ਪਾਕਿਸਤਾਨ ਵਾਲਿਓ ਕਾਗਜ਼ੀ ਸ਼ੇਰ ਨੂੰ ਧਮਕੀਆਂ ਨਾ ਦਿਓ ਜੀ, ਉੱਠ ਗਿਆ ਰਹੇਗਾ ਤੇ ਫਿਰ ਤੂਫਾਨ 5-7 ਜਹਾਜ਼ ਇਹਨਾਂ ਦੇ ਸੱਟਣੇ ਪੈਣੇ ਆ। ਔਰ ਫਿਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ ਔਰ ਬਲਹਾਲ ਅਹਿਮਦ ਜੀ ਵੀ ਕਹਿੰਦੇ ਨੇ ਹੈਲੋ ਡਾਕਟਰ ਸਾਹਿਬ, ਸਿਸਟਰ ਨੀਲਮ ਕੌਰ ਜੀ ਐਂਡ ਯੂਰ ਟੀਮ ਵੈਲਕਮ ਸਰ ਜੀ। ਆਪ ਦੀ ਮੇਰੇ ਖਿਆਲ ਕਹਿੰਦੇ ਠੰਡ ਹੈ ਔਰ ਮਾਰਨਿੰਗ ਇੱਥੇ ਕੇ ਵੀ ਸਾਥ ਠੰਡ ਹੈ ਜੀ, ਅਸੀਂ ਸਵੈਟਰ ਪਾਇਆ ਹੋਇਆ। ਬਿਲਕੁਲ ਜੀ, ਅੱਜ ਸਰਦੀ ਜੋ ਹੈ ਨਾ ਸਾਰੇ ਪਾਸੇ ਤਾਂ ਫਿਰ ਠੰਡ ਤੇ ਸਾਰੇ ਪਾਸੇ ਹੋਣੀ ਹੈ। ਔਰ ਨਾਸਿਰ ਚੌਧਰੀ ਜੀ ਵੀ ਖਾਲਿਸਤਾਨ ਜ਼ਰੂਰ ਬਣੇਗਾ, ਅੱਲਾ ਵਿੱਚ ਵਿਸ਼ਵਾਸ ਰੱਖਣ ਵਾਲੇ ਸੱਚੇ ਸੰਤ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ। ਬਿਲਕੁਲ ਠੀਕ ਫਰਮਾਇਆ ਜਨਾਬ ਨੇ। ਹਾਂਜੀ, मोहम्मद यूनुस जी कहते हैं डॉक्टर साहब, पाकिस्तान आर्मी ने जंग में 100% नंबर हासिल किए हैं और अब पाकिस्तान दोबारा अगर इंडिया को पाकिस्तान पे इल्ज़ाम नहीं लगाता ना तो मोदी बहुत इतायत कर रहा है। और फिर इस तरह बिलाल जी कहते हैं कि डॉक्टर साहब, पाकिस्तान की लड़ाई इंडियन हिंदू डाउन के साथ नहीं बल्कि हमारी लड़ाई आर्य समाज और ब्राह्मण समाज के साथ है। वक्त आया तो बताएंगे, अब की बार निशाना गलत नहीं लगेगा। ਹੁਣ ਇਹ ਸਾਰੇ ਇਕੱਠੇ ਹੀ ਨੇ ਜੀ, ਆਰੀਆ ਸਮਾਜ, ਬ੍ਰਹਮੋ ਸਮਾਜ, ਦੇਵ ਸਮਾਜ, ਸਾਰੇ ਸਨਾਤਨ ਸਮਾਜ। ਹਾਂਜੀ, ਇਸ ਵੇਲੇ ਇਹਨਾਂ ਦਾ ਹਿੰਦੂ ਪ੍ਰਾਈਡ ਬੜਾ ਜਾਗਿਆ ਹੋਇਆ ਹੈ ਔਰ ਇਹਨਾਂ ਨੂੰ ਖੁਰਕ ਲੱਗੀ ਹੋਈ ਹੈ, ਜਿਹੜੀ ਇਹਨਾਂ ਦੀ ਖੁਰਕ ਮੱਠੀ ਹੋਏਗੀ ਚੰਗੀ ਤਰ੍ਹਾਂ। कहते अब बताएंगे कि निशाना कहाँ लगाना है। और इफ्स जी भी और इस तरह मिश्रा सिंह जी भी और गुरप्रीत सिंह जी भी और सतनाम सिंह जी भी, सब ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvrefu.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ ਟੀਵੀ ਰਿਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।